ਅਗਰ ਬੇਬੇ ਪੰਜਾਬੀ ਦੀਆਂ 7 ਸਕਸੈਸ ਕੀਜ਼ ਜਿਹੜੀਆਂ ਹੈ ਨੇ ਉਹਨਾਂ ਦਾ ਜਵਾਬ ਦੇ ਦੇਗੀ ਬਿਲਕੁਲ ਸਹੀ ਐ ਨੰਬਰ 1 ਕਰਕੇ ਤੇ ਬੇਬੇ ਨੂੰ ਦਿੱਤਾ ਜਾਏਗਾ ਬਾਬਾ ਜੀ ਇੱਕ ਗਿਫਟ ਹੈਂਬਰ। ਮੈਂ ਤੁਹਾਨੂੰ ਹਿੰਟ ਦੇ ਦੇਣਾ, ਪਹਿਲਾ ਤੈਨੂੰ ਕੀ, ਮੈਨੂੰ ਕੀ, दूजा मैनू की। वेलकम बैक, अस्सलाम वालेकुम गाइस, कैसे हैं आप सब? उम्मीद है कि आप सब खैर खैरियत से होंगे, सेहत तबीयत ठीक होगी, बिल्कुल फिट फाट होगा जी। आपका भाई आ चुका है वापस। आपने कहना है जी बड़े दिन हो गए भरा दा ना व्लॉग आ रहा ना भरा नज़र आ रहा, पता नहीं कितने गायब हो गए ने। गायब बाबा जी कितने होना है, आप इतने ही नहीं, बस कुछ मसरूफियात से किते गए हुए सी, उत्थे जाके इंटरनेट मेरा बिल्कुल ही बंद, बस अल्लाह अल्लाह करके किते एक अद्धी पोस्ट होंदी सी, कोई 2-3 घंटे ला के व्लॉग की ही अपलोड होना सी, ते अपलोड ना होने के बावजूद फिर मैं कहा व्लॉग बनाना ही छड्ड दिओ, 2-4 दिन जिन्ने दिन इतने है वे की बना के करना है, मैं व्लॉग बनाई जो अपलोड तो होना नहीं। तो फिर मैं पुरानी रूटीन भाइयों को दस के की करनी है, डेली की नैचुरल जी डेली चल रही है, ठीक है, फ्रैश रूटीन देनी चाहिए। तो हुण बाबा जी अज दिन चढ़ गया, भरा तुहाडा नाश्ता वाश्ता करके रेडी शेडी हो गया हुआ है बाहर। बाबा जी सूरज चिड़ियाँ चमक रहे हैं, टाइम कोई अपना कोई 10 तो 11-10 बज गए ने, ठीक है, और 10 बज के कोई 5-7 मिनट हो चुके हैं। तो कल शाम असी आए सी वापस, कल का व्लॉग भी नहीं बनाया। टाइम की हो गया टाइम हो गया बाबा जी 10 बज के पूरे 10 मिनट 10 हो चुके हैं। तो बेबे बाबा जी इधर अपनी बैग शैग जो पैक किए सी अनपैक करी जा रही, अनपैक इस तरह करी जा रही है कि बाबा जी असी उत्थे गए तो मैं तो ट्राउजर शर्टां च गल मैं बेबे पहले कहा मेरे कपड़े शपड़े ले जाने तुसीं रहन दिओ ना लैके जाओ कपड़े। बेबे कहती नहीं 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 पुत्र कपड़े लैके जाने, उत्थे जा कपड़े पाने ने। तो एक सूट जो पा के गए सी ਉਹੀ ਪਾਇਆ। ਤੁਸੀਂ कहना ਭਰਾ ਇੰਨਾ ਟਟੀਰੀ ਵਾਂਗੂ ਬੋਲੀ ਜਾਂਦਾ, ਮੈਂ ਕੀ ਕਰਾਂ, ਮੈਂ ਇੰਨੇ ਦਿਨਾਂ ਦੀਆਂ ਗੱਲਾਂ ਰੁਕੀਆਂ ਸੀ। ਤੇ ਹੁਣ ਬੇਬੇ ਜਿਹੜੇ ਕੱਪੜੇ ਮੇਰੇ ਪ੍ਰੈਸ ਕਰਕੇ ਬੇਬੇ ਲੈ ਕੇ ਗਈ ਸੀ ਉਹ ਹੁਣ ਬੇਬੇ ਵੇਖ ਵੱਟ ਛੱਟ ਪੈ ਗਏ ਨੇ ਹੈ, ਉਹਨਾਂ ਨੂੰ ਕੱਢ ਕੇ ਬੇਬੇ ਹੈਂਗਰਾਂ 'ਚ ਪਾਉਣ ਡਈ, ਸਾਰੇ ਆਪਦੇ ਵੀ ਕੱਢ ਰੱਖ ਲੈਣੇ ਤੇ ਮੇਰੇ ਵੀ ਕੱਢੀ ਜਾ ਰਹੀ। ਸਿਰਫ ਮੈਂ ਇਹ ਸੂਟ ਇੱਕ ਦਿਨ ਪਾਇਆ ਸੀ, ਬਾਕੀ ਜੀ ਇਹ ਵੇਖੋ ਸਾਰੇ ਦੇ ਸਾਰੇ ਉਸੇ ਤਰ੍ਹਾਂ ਹੀ ਨੇ, ਠੀਕ ਹੈ। ਸਿਰਫ ਆਪਾਂ ਟਰਾਊਜ਼ਰ ਸ਼ਰਟ ਪਾ ਕੇ ਕੱਢ ਲਈ ਜ਼ਿੰਦਗੀ ਇੱਕ ਕੱਢ ਲਈ, ਇੱਕ ਉੱਤੇ ਪਾ ਲਿਆ, ਉਸ ਤੋਂ ਬਾਅਦ ਆਉਣ ਲੱਗਿਆ ਇਸੇ ਤਰ੍ਹਾਂ ਤੁਹਾਡਾ ਭਰਾ ਚੱਪਲਾਂ ਜੀ ਰਾਤ ਚੱਪਲਾਂ 'ਚ ਵਾਪਸ ਆ ਗਿਆ। ਫਰੈਸ਼ ਰਹੇ ਬੰਦਾ, ਈਜ਼ੀ ਰਹੇ, ਜਿੱਦਾਂ ਕੱਪੜੇ ਕੁਪੜੇ ਪਾ ਕੇ ਉੱਧਰ ਲਾਸੇ ਗਰਮੀ ਹੁੰਦੀ ਸੀ। ਗਏ ਕਿਤੇ ਸੀ ਮੈਂ ਤੁਹਾਨੂੰ ਵੀ ਦੱਸ ਦਿਆਂ, ਮੈਂ ਸਾਹ ਲੈ ਲੈਂਦਾ, ਹਾਏ ਕਿ ਬਿਜਲੀ ਤੇ ਜੰਮਿਆ। ਹਾਂ ਸਾਹ ਲੈ ਲਿਆ ਮੈਂ ਹੈ। ਅਸੀਂ ਗਏ ਸੀ ਜੀ ਬੂਰੇ ਵਾਲਾ ਗਏ ਸੀ। ਤੇ ਹੁਣ ਅੱਗੇ ਦੀ ਸਟੋਰੀ ਤੁਹਾਨੂੰ ਬੇਬੇ ਦੱਸਦੀ। ਬੇਬੇ ਸਵੇਰੇ ਲਿਪਸਟਿਕਾਂ ਲਾ ਕੇ ਤੁਸੀਂ ਕਿੱਧਰ ਨੂੰ ਜਾਵਣਾ ਹੈ? ਐਡੇ ਖੁਸ਼ਕ ਇਲਾਕੇ 'ਚ ਗਏ ਸੀ ਤੇ ਮੂੰਹ ਸੇਰੀ ਖੁਸ਼ਕ ਹੋ ਗਿਆ ਤੇ ਯਕੀਨ ਕਰ ਜਾ ਹੁਣ ਫਟੇ ਪਏ। ਤੇ ਮੈਂ ਕਿਹਾ ਪੂਰਾ ਕਚੋ ਸਸਤੀ ਜੀ ਸੁਰਖੀ ਸੀ ਤੇ ਮੈਂ ਕਿਹਾ ਲਾ। ਓਏ ਮੂੰਹ ਸਿਰ ਤੋਂ ਯਾਦ ਆਇਆ, ਓਏ ਹੋਏ ਛੱਡ ਗੱਲਾਂ ਦਿਓ। ਮੈਂ ਕਹਿੰਦਾ ਭਾਜੀ ਇੰਨੀ ਕੁ ਖੁਸ਼ਕੀ ਕਿ ਮੈਂ ਜਿਹੜਾ ਨਾ ਇੱਕ ਦਿਨ ਗੁਜ਼ਰਿਆ ਨਾ, ਜਦੋਂ 1.5 ਦਿਨ ਗੁਜ਼ਰਿਆ, ਮੇਰੇ ਸਿਰ 'ਚ ਖੁਸ਼ਕੀ, ਮੈਂ ਵਾਹਾਂ ਨੂੰ ਇੰਜ ਕਰਾਂ ਤੇ ਮੇਰੇ ਨਾ ਖੁਸ਼ਕੀ ਕਿਰੇ ਮੋਢਿਆਂ ਦੇ ਉੱਤੇ। ਉਹ ਜਿਵੇਂ ਡੈਂਡਰਫ ਦੀ ਮਸ਼ਹੂਰੀ ਨਹੀਂ ਹੁੰਦੀ, ਉਹ ਸਨਸਲਿਕ ਦੀ ਮਸ਼ਹੂਰੀ ਹੁੰਦੀ। ਤੇ ਇੱਕ ਪਤਾ ਨਹੀਂ ਕੀ ਐਕਟਰ ਦਾ ਨਾਂ ਸੀ, ਉਹ ਕੁੜੀ ਤੁਰੀ ਜਾਂਦੀ ਹੁੰਦੀ ਆਫਿਸ ਵਿੱਚ ਤੇ ਇੰਜ ਮੋਢੇ ਤੇ ਵੇਖਦੀ ਖੁਸ਼ਕੀ ਪਈ ਹੁੰਦੀ, ਇੱਧਰ ਕਦੀ ਬੁਰਜੀ ਪਿੱਛੇ ਲੁਕਦੀ, ਕਦੀ ਇੱਧਰ ਲੁਕਦੀ, ਮੈਂ ਵੀ ਇੰਜ ਲੁਕਦਾ ਫਿਰਾਂ। ਮੈਂ ਸਵੇਰ ਉੱਠ ਕੇ ਸ਼ੀਸ਼ਾ ਵੇਖਣ ਲੱਗਾ, ਮੇਰੀ ਦਾੜੀ 'ਚ ਖੁਸ਼ਕੀ, ਮੈਂ ਇੰਜ ਕੰਨ ਦੇ ਪਿੱਛੇ ਹੱਥ ਮਾਰਿਆ, ਮੇਰੇ ਕੰਨਾਂ ਦੇ ਪਿੱਛੇ ਖੁਸ਼ਕੀ ਦੀ ਲੇਅਰ। ਮੈਂ ਕਿਹਾ ਮੈਂ ਕਿੱਥੇ ਫਸ ਗਿਆ, ਮੈਂ ਫਸ ਕਿੱਥੇ ਗਿਆ? ਇੰਨੇ ਤੇ ਮੇਰੀ ਜ਼ਿੰਦਗੀ 'ਚ ਖੁਸ਼ਕੀ ਨਹੀਂ ਪਈ। ਕਦੀ ਕਦਾਰ ਹੁੰਦਾ ਕਿਤੇ ਸਿਰ ਦੇ ਵਿੱਚ ਕੋਈ ਮਾੜੀ ਮੋਟੀ ਹੋ ਜਾਂਦੀ ਹੈ। ਮੈਂ ਕਿਹਾ ਅੱਲਾ ਮੇਰੀ ਤੋਬਾ। ਮੈਂ ਕੱਲ ਆਉਣ ਲੱਗਿਆ, ਨਹਾਤਾ ਹੀ ਨਹੀਂ ਮੈਂ, ਸ਼ਾਵਰ ਲੈ ਬੇਬੇ ਕਹਿੰਦੀ ਨਾ, ਮੈਂ ਕਿਹਾ ਨਾ ਮੇਰੀ ਤੋਬਾ, ਮੈਂ ਸਿਰ 'ਚ ਜੇ ਪਾਣੀ ਦਾ ਕਤਰਾ ਵੀ ਪਾ ਲਵਾਂ, ਘਰੇ ਜਾ ਕੇ ਨਹਾਵਾਂਗੇ। ਤੇ ਘਰੇ ਪਹੁੰਚਿਆ ਕੋਈ 1-1:30 ਵਜੇ। ਤੇ ਘਰੇ ਆਉਂਦਿਆਂ ਸਭ ਤੋਂ ਪਹਿਲਾ ਕੰਮ ਮੈਂ ਕਿਹਾ ਸ਼ਾਵਰ ਲਈਏ ਭਾਈ, ਬਾਕੀ ਸਾਰੇ ਕੰਮ ਬਾਅਦ 'ਚ, ਪਹਿਲੇ ਕੰਮ ਸ਼ਾਵਰ ਲਓ ਤਾਂ ਕਿ ਜਿਹੜੀ ਉੱਥੋਂ ਦੀ ਖੁਸ਼ਕੀ ਹੈ, ਨਮਕੀਆਤ ਨੇ ਸਿਰ 'ਚੋਂ ਬਾਹਰ ਕੱਢੀ ਜਾਵੇ। ਓਏ ਹੋਏ ਛੱਡ ਗੱਲਾਂ ਦਿਓ, ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ। ਤੁਸੀਂ ਮੇਰੇ ਕੋਲ ਨਹੀਂ ਪੁੱਛਣਾ, ਤੁਸੀਂ ਪੁੱਛੋਗੇ ਤਾਂ ਮੈਂ ਨਹੀਂ ਦੱਸ ਸਕਦਾ, ਕਿਉਂਕਿ ਮੈਂ ਕਹਿੰਦਾ ਮੈਂ ਬਿਆਨ ਹੀ ਨਹੀਂ ਕਰ ਸਕਦਾ। ਹਾਂ ਇੱਕ ਹਿਸਟੋਰੀਕਲ ਬਿਲਡਿੰਗ ਹੈ ਸੀ ਉੱਥੇ, ਜਿਹੜੀ ਮੈਂ ਦੇਖੀ, ਜਿਹਦਾ ਨਾਮ ਤੋਂ ਮਸ਼ਹੂਰ ਹੈ ਜੀ ਡਲਨ ਬੰਗਲਾ ਅੱਡਾ ਇੱਕ, ਠੀਕ ਹੈ, ਜਿਹੜਾ ਮਸ਼ਹੂਰ ਹੈ ਡਲਨ ਬੰਗਲਾ ਦੀ ਵਜ੍ਹਾ ਤੋਂ। ਤੇ ਉਹ ਮੈਂ ਇੱਕ ਰੀਲ ਬਣਾਈ ਸੀ ਜਿਹੜੀ ਮੈਂ ਫੇਸਬੁੱਕ ਤੇ ਵੀ ਅਪਲੋਡ ਕੀਤੀ ਹੈ ਤੇ ਟਿਕਟੋਕ ਤੇ ਅਪਲੋਡ ਕੀਤੀ ਹੈ, 4 ਮਿੰਟ ਦੀ ਹੈ ਸੀ। ਤੇ ਚਲੋ ਅੱਜ ਆਪਾਂ ਉਹਨੂੰ YouTube ਤੇ ਵੀ ਲਾਸਾਂ, ਠੀਕ ਹੈ, ਤਾਂ ਤੁਸੀਂ ਦੇਖ ਸੋ। ਤੇ ਹੁਣ ਅੱਗੇ ਬੇਬੇ ਹੁਣ ਉਦਾਂ ਹੀ ਦੇਖ ਸੋ ਜਿੱਦਾਂ ਉੱਥੇ ਲੋਕੀ ਬੋਲਦੇ ਸੀ। ਹਾਂ ਲਾਸਾਂ ਦੇਖ ਸੋ, ਖਾਸੋ ਪਾਸੋ ਦੱਸੋ ਸੋ ਮੈਂ ਕਹਿੰਦਾ ਸੂ ਸਾ। ਨਾਲੇ ਬਾਬਾ ਜੀ ਅੱਜ ਬੇਬੇ ਵਾਸਤੇ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਬੇਬੇ ਦਾ ਸਹੀ ਆਨਸਰ ਦੇਗੀ ਤੇ ਬੇਬੇ ਨੂੰ ਬੇਬੇ ਜੀ ਦਿੱਤਾ ਜਾਏਗਾ ਇੱਕ ਗਿਫਟ ਹੈਂਪਰ, ਜਿਹੜਾ ਕਿ ਬਹੁਤ ਵੱਡਾ ਹੈਗਾ। ਬੇਬੇ ਤੁਸੀਂ ਜਿਹੜੇ ਨਾ 7 ਪੰਜਾਬੀ ਦੀਆਂ 7 ਕੀਜ਼ ਦੱਸਣੀਆਂ ਨੇ, ਠੀਕ ਹੈ, ਪੰਜਾਬੀ ਦੀਆਂ 7 ਸਕਸੈਸ ਕੀਜ਼ ਕਿਹੜੀਆਂ ਨੇ? ਅਗਰ ਬੇਬੇ ਪੰਜਾਬੀ ਦੀਆਂ 7 ਸਕਸੈਸ ਕੀਜ਼ ਜਿਹੜੀਆਂ ਹੈ ਨੇ ਉਹਨਾਂ ਦਾ ਜਵਾਬ ਦੇ ਦੇਗੀ ਬਿਲਕੁਲ ਸਹੀ ਐ ਨੰਬਰ 1 ਕਰਕੇ, ਤੇ ਬੇਬੇ ਨੂੰ ਦਿੱਤਾ ਜਾਏਗਾ ਬਾਬਾ ਜੀ ਇੱਕ ਗਿਫਟ ਹੈਂਪਰ ਇਨਾਮ, ਜਿੰਦੇ ਵਿੱਚੋਂ ਕੁਝ ਵੀ ਨਿਕਲ ਸਕਦਾ, ਜਿਹਦੇ ਵਿੱਚ ਬਾਬਾ ਜੀ ਜੇ ਰੋਡ ਦਾ ਪਰਫਿਊਮ ਨਿਕਲ ਸਕਦਾ ਹੈ, ਬਾਬਾ ਜੀ ਤੇਲ ਦੀ ਸ਼ੀਸ਼ੀ ਨਿਕਲ ਸਕਦੀ ਹੈ, ਕੰਨਾਂ 'ਚ ਮਾਰਨ ਵਾਲੇ ਤੀਲੇ ਨਿਕਲ ਸਕਦੇ, ਜਿਹਦੇ 'ਚ ਬੜਾ ਕੁਝ ਨਿਕਲ ਸਕਦਾ। ਹਾਂਜੀ ਬੇਬੇ ਤੁਹਾਨੂੰ ਪਤਾ ਹੈ ਪੰਜਾਬੀ ਦੀਆਂ 7 ਸਕਸੈਸ ਕੀਜ਼ ਕਿਹੜੀਆਂ ਨੇ? ਮੈਨੂੰ ਕੀ ਪਤਾ, ਪੂਰਾ ਦਿਮਾਗ ਲੜਾਓ, ਪੂਰਾ ਸੋਚੋ, ਜ਼ਹਿਨ ਤੇ ਭਾਰ ਪਾਓ ਪੂਰਾ। ਹਾਂ ਕਿਹੜੇ ਜ਼ਮਾਨਿਆਂ ਦੀਆਂ 7-8 ਪੜੀਆਂ ਹੋਈਆਂ, ਹੁਣ ਮੈਨੂੰ ਕੀ ਪਤਾ ਵੀ ਕੀ ਆ। ਮੈਂ ਤੁਹਾਨੂੰ ਹਿੰਟ ਦੇ ਦੇਣਾ, ਪਹਿਲਾ ਤੈਨੂੰ ਕੀ, ਮੈਨੂੰ ਕੀ,
ਦੂਜਾ ਮੈਨੂੰ ਕੀ, ਤੀਜਾ ਉਹ ਕੀ, ਚੌਥਾ ਇਹ ਕੀ। ਲਾ ਇਹ ਕੀ ਉਹ ਕੀ, ਇਹ ਤਾਂ ਸਾਰਿਆਂ ਨੂੰ ਪਤਾ ਵਾ। ਇਹ ਪੰਜਾਬੀ ਦੀਆਂ ਸਕਸੈਸ ਕੀਜ਼ ਨੇ। ਉਹ ਮੈਨੂੰ ਇਹ ਸਸਕਸ ਕੀਜ਼ ਦਾ ਨਹੀਂ ਪਤਾ, ਪਰ ਮੇਨ ਗੱਲਾਂ ਜਿਹੜੀਆਂ ਨਾ ਇਹ ਹੀ ਹੁੰਦਾ, ਤੁਹਾਡਾ ਕੀ, ਸਾਡਾ ਕੀ, ਤੈਨੂੰ ਕੀ, ਮੈਨੂੰ ਕੀ, ਇਹ ਕੀ, ਉਹ ਕੀ, ਕਿੱਥੇ ਚੱਲਾਂ, ਕਿੱਥੋਂ ਆਇਆ, ਇਹੀ ਤਾਂ ਗੱਲਾਂ। ਸਾਨੂੰ ਕੀ, ਤੁਹਾਨੂੰ ਕੀ, ਇਹ ਨੇ ਪੰਜਾਬੀ ਦੇ ਸਕਸੈਸ ਕੀ। ਜਿਹਨੂੰ ਇਹ 7 ਕੀ ਆਂਦੀਆਂ ਨੇ ਪੰਜਾਬੀ ਦੀਆਂ, ਉਹ ਬੰਦਾ ਜ਼ਿੰਦਗੀ 'ਚ ਤਰੱਕੀ ਕਰ ਸਕਦਾ ਹੈ, ਜ਼ਿੰਦਗੀ 'ਚ ਬਹੁਤ ਅੱਗੇ ਜਾਏਗਾ। ਬਾਬਿਆਂ ਦੀ ਉਹਨੂੰ ਦੁਆ ਹੈ, ਉਹਦੇ ਸਿਰ ਤੇ ਬਾਬੇ ਦਾ ਹੱਥ ਹੈ, ਬਾਬਿਆਂ ਦੇ ਸਿਰ ਤੇ ਹੱਥ ਰੱਖ ਕੇ ਤੋਂ ਭੁਰਾ ਨੱਪਣਗੇ ਪ੍ਰੈਸ਼ਰ ਨਾਲ। ਅਗਰ ਬੰਦਾ ਉੱਚਾ ਤੇ ਬੰਦਾ ਨੀਵਾਂ ਵੀ ਕਰ ਦੇਣਗੇ। ਮੈਂ ਕਹਿੰਦਾ ਮੇਰੇ ਕੋਲ ਆਸ਼ੀਰਵਾਦ ਤੇ ਜ਼ਿੰਦਗੀ 'ਚ ਤਰੱਕੀਆਂ ਕਰੋ। 7 ਕੀ ਯਾਦ ਕਰ। ਸਾਡੀ ਗੱਲ 'ਚ ਕੋਈ ਦਖਲ ਦੇਵੇ ਤੇ ਅਸੀਂ ਕਹਿੰਦੇ ਤੁਹਾਨੂੰ ਕੀ, ਤੇ ਜੇ ਕੋਈ ਕਵੇ ਉਹ ਫਲਾਣੇ ਨੇ ਇਦਾਂ ਹੋ ਗਿਆ ਤਾਂ ਅਸੀਂ ਕਹਿੰਦੇ ਸਾਨੂੰ ਕੀ। ਸਾਨੂੰ ਕੀ। ਉਹ ਇਹ ਗੱਲਾਂ ਜਿਹੜੀਆਂ ਨੇ ਇਹ ਤਾਂ ਆਮ ਆ ਨਾ, ਇਹ ਹੁਣ ਇਹ ਨਹੀਂ ਪਤਾ ਹੈਗਾ ਵੀ ਉਹ ਹੁੰਦੀਆਂ ਕੀ ਆ। ਹਾਂ ਲੈ ਜੀ, ਗੱਲ ਇਹ ਆ। लो जी मित्रों सजनों बेलियो ते देवियों हुण अपना हो गया बेबे ने इंट्रोडक्शन खत्म। बेबे ने कपड़े शपड़े हैंगर च पा लेने और बेबे दे कपड़े शपड़े टंगेगी। इस तो पहले बेबे कपड़े शपड़े टंगे बाबा जी 10 बजे ने बाहर होने लगी धुप। हाँ जी 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 मैं कहना मेरे च गल्लां लोड होईयां पईयां। 5-7 दिन हो गए व्लॉग नहीं बनाया। अंदर हुण इकट्ठा होया पिया डाटा। हुण स्पीड नाल बाहर निकलना। हुण किस्त चलदी पई किस्त चलदी पई। ਉਹਨਾਂ ਮੈਂ ਕਹਿੰਦੀ ਰੱਬ ਝੂਠ ਨਾ ਬੁਲਾਵੇ, ਅਸਤਗਫਿਰullah। ਮੈਂ ਹੈਰਾਨ ਆ ਕਿ ਕੁਝ ਲੋਕ ਇਦਾਂ ਦੇ ਆ ਕਿ ਮੂੰਹੋਂ ਮਿੱਠੇ ਤੇ ਢਿੱਡੋਂ ਖੱਟੇ ਖੋਟੇ, ਤੇ ਉੱਤੋਂ ਕਹਿੰਦੇ ਹਾਏ ਤੂੰ ਆਇਆ ਨਹੀਂ, ਤੂੰ ਮਿਲਿਆ ਨਹੀਂ, ਤੂੰ ਗਿਲਿਆ ਨਹੀਂ। ਜਦੋਂ ਬੰਦਾ ਚੱਲ ਜਾਵੇ ਨਾ ਤੇ ਉਦੋਂ 2 ਮਿੰਟ ਤਾਂ ਚਾਈ ਚਾਈ ਕਰਦੀ ਦੁਨੀਆ, ਤੇ ਫਿਰ ਕਹਿੰਦੇ ਲੈ ਭਾਰਾ ਹੀ ਪੈ ਗਿਆ ਵਾ। ਭਾਬੀ ਗੁੱਡੋ ਨੇ ਉਦੋਂ ਦਾ ਮੂੰਹ ਬਣਾਇਆ ਕਿ ਭੈਣੇ ਤੂੰ ਮੇਰੇ ਬੂਹੇ ਦੇ ਅੱਗੋਂ ਲੰਘ ਕੇ ਚਲੇਗੀ। ਠੀਕ ਹੈ ਹੁਣ ਭਾਬੀ ਗੁੱਡੋ ਸਾਰੇ ਲੋਕ ਪੁੱਛਦੇ ਭਾਬੀ ਗੁੱਡੋ ਕੌਣ, ਭਾਬੀ ਗੁੱਡੋ ਕੌਣ, ਭਾਬੀ ਗੁੱਡੋ ਕੌਣ। ਤੁਸੀਂ ਬੁੱਝ ਕੇ ਦੱਸਣਾ ਹੈ ਕਿ ਭਾਬੀ ਗੁੱਡੋ ਕੌਣ ਹੈ। ਠੀਕ ਹੈ ਅੱਜ ਤੱਕ ਪਰ ਭਾਬੀ ਗੁੱਡੋ ਵਲੌਗ 'ਚ ਨਹੀਂ ਆਈ, ਅੱਜ ਤੱਕ ਨਾ ਵੀਡੀਓ 'ਚ ਆਂਦੀ। ਭਾਬੀ ਗੁੱਡੋ ਵੀਡੀਓ 'ਚ ਨਹੀਂ ਆਂਦੀ, ਇਸ ਵਾਰ ਤੁਸੀਂ ਜਾਣਦੇ ਹੋਵੋਗੇ। ਭਾਬੀ ਗੁੱਡੋ ਮੇਰੀ ਸੁਣ ਲੈ ਗੱਲ, ਨਾਰਾਜ਼ ਨਾ ਹੋਇਆ ਕਰ ਭੈੜੀਏ। ਸਿਆਲ ਆ ਗਿਆ, ਸਿਆਲ। ਪਿੰਨੀਆਂ ਛਿੰਨੀਆਂ ਬਣਾ ਕੇ ਰਜਾਈਆਂ ਨੂੰ ਸੇਕ ਸੂਕ ਲਵਾ ਲੈ। ਸਭ ਤੋਂ ਬਹੁਤੀ ਠੰਡ ਤੈਨੂੰ ਹੀ ਲੱਗਣੀ ਆ। ਹਾਂ ਨਹੀਂ ਭਾਬੀ ਗੁੱਡੋ, ਮੇਰੀ ਕਿੱਥੋਂ ਭਾਬੀ ਲੱਗੀ, ਮੇਰੀ ਤੇ ਕੋਈ ਚਾਚੀ ਤਾਈ ਦਾਦੀ ਲੱਗੀ ਹੈ। ਤੇ ਜੋ ਵੀ ਰਿਸ਼ਤੇ ਜਿੰਨੇ ਵੀ ਲੱਗਦੇ ਨੇ ਹੈ, ਚਾਚੀਏ ਤਾਈਏ ਦਾਦੀਏ ਫੁੱਫੀਏ ਨਾਨੀਏ ਜੋ ਵੀ ਹੈ, ਭਾਬੀ ਗੁੱਡੋ ਫਿਰ ਵੀ ਐਂਡ ਤੇ ਆ ਕੇ ਭਾਬੀ ਗੁੱਡੋ ਸੂਟ ਕਰਦਾ ਸਾਡੇ ਤੇ। ਭਾਬੀ ਗੁੱਡੋ ਸੂਟ ਕਰਦਾ। ਲੈ ਜੀ ਭਾਬੀ ਗੁੱਡੋ ਬੇਬੇ ਦੀ ਗੱਲ ਮੰਨ ਲਾ, ਚੰਗੀ ਹੋ ਭਾਬੀ। ਹੁਣ ਭਾਬੀ ਗੁੱਡੋ ਨੂੰ ਵਿਚਾਰੀ ਨੂੰ ਕੀ ਇਤਰਾਜ਼ ਦੇਵਾਂ? ਉਹਨੂੰ ਤਾਂ ਕੈਜੀ ਦੇ ਕਹਿ ਦਈਏ ਨਾ, ਜਿਹੜੀ ਵੀ ਗੱਲ ਕਹਿ ਦਈਏ ਉਹ ਕਹਿੰਦੀ ਨਹੀਂ। ਉਹਦਾ ਨਾਂ ਦੀ ਮਰੀ ਹੋਈ ਆ, ਨਾ ਪੱਕੀ ਹੋਈ ਉਹਦੇ। ਜੇ ਕਹੀਏ ਵੀ ਆ ਜਾ ਨਹੀਂ 2 ਦਿਨ ਰਹਿ ਜਾ ਸਾਡੇ ਕੋਲ, ਹਾਂ ਟਾਈਮ ਹੈ ਨਹੀਂਗਾ, ਕੋਈ ਛਿੱਲੜ ਹੱਥ ਚ ਆਉਣਗੇ ਤੇ ਆਉਂਗੀ, ਵਿਹਲਾ ਬੰਦਾ ਚੰਗਾ ਲੱਗਦਾ। ਜੇ ਕਹੀਏ ਅਸੀਂ ਆ ਜੰਨੇ ਆ, ਕਹੀ ਹਾਂ ਤੇਰਾ ਵੀਰ ਘਰ ਨਹੀਂ ਹੈਗਾ, ਤੇ ਜਿੱਦਣ ਹੋਇਆ ਉਦੋਂ ਤੈਨੂੰ ਦੱਸੂਗੀ। ਅੱਜ ਖੇ ਦੱਸਣਾ ਉਹਨੇ, ਸਾਲ ਪਿੱਛੋਂ ਵੀ ਨਹੀਂ ਦੱਸਣਾ। ਲੋ ਜੀ ਅੱਜ ਬੇਬੇ ਨਾਲ ਕੀ ਨਿਬੜੀ, ਤੁਸੀਂ ਬੇਬੇ ਦੀ ਜ਼ਬਾਨੀ ਸੁਣੋ। ਅੱਜ ਬੇਬੇ ਰੋਣ ਲੱਗ ਗਈ। ਆਏ ਹਾਏ ਹਾਏ ਮਾਂ ਜੀ ਕੀ ਹੋਇਆ ਤੁਹਾਡੇ ਨਾਲ ਥੋੜੀ ਦੇਰ ਪਹਿਲੇ? ਇਹ ਹੁਣੇ ਰੀਸੈਂਟਲੀ ਕੀ ਹੋਇਆ ਸੀ ਤੁਹਾਡੇ ਨਾਲ? ਮੇਰੇ ਨਾਲ ਹੋਣਾ ਕੀ ਸੀ, ਜਾਣ ਲੱਗੀ ਨਾ ਮੈਂ ਅੰਗੂਠੀਆਂ ਨਾ ਪਾ ਕੇ ਗਈ ਸੀ। ਅੱਛਾ ਉੱਥੇ ਜਾ ਕੇ ਤੇ ਜਦੋਂ ਸ਼ਾਮ ਨੂੰ, ਮੇਰੀ ਆਦਤ ਨਹੀਂ ਹੈਗੀ ਮੈਂ ਹੱਥਾਂ 'ਚ ਰੱਖਾਂ, ਤੇ ਸ਼ਾਮ ਨੂੰ ਜਦੋਂ ਸੌਣ ਲੱਗੇ ਰਾਤ ਨੂੰ ਤੇ ਮੈਂ ਲਾ ਕੇ ਨਾ ਤਿਆਰ ਲਪੇਟ ਕੇ ਇਹਦੇ 'ਚ ਟਿਸ਼ੂ 'ਚ, ਤੇ ਛਾਪਰ ਸੀ ਤੇ ਮੈਂ ਉਹਦੇ 'ਚ ਪਾ ਕੇ ਤੇ ਰੱਖ ਦਿੱਤੀ ਆ ਬੈਗ ਦੀ ਜੇਬ 'ਚ। ਛਾਪਰ ਕਿਹੜੇ 'ਚ ਪਾਈਆਂ ਇਹ ਵੀ ਦੱਸੋ? ਇਸ ਲਈ ਰੱਖਿਆ ਸੀ ਵੀ ਕਿਸੇ ਨੂੰ ਕੀ ਪਤਾ ਵੀ ਇਹਦੇ 'ਚ ਕੀ ਆ। ਮਾਸਕ ਵਾਲੇ ਛਾਪਰ ਦੇ ਵਿੱਚ ਆ ਮਾਸਕ ਟਿਸ਼ੂ 'ਚ ਵਲੇਟ ਕੇ ਮੈਂ ਇਦਾਂ ਲਪੇਟ ਕੇ ਵਿੱਚ ਪਾ ਕੇ ਨਾ ਬੰਨ ਕੇ ਰੱਖ ਦਿੱਤੀਆਂ। ਉੱਥੋਂ ਆਉਣ ਲੱਗੇ ਮੈਂ ਨਹੀਂ ਪਾਈਆਂ, ਵੇਖੀਆਂ ਬੈਗ 'ਚ ਹੈਗੀਆਂ ਵਾ। ਘਰ ਆ ਕੇ ਸਲਮਾਨ ਨੇ ਫੋਲਿਆ ਵਿੱਚੋਂ ਲੀਡਾ ਲੂਡਾ ਜਿਹੜੀਆਂ ਲੈ ਗਿਆ ਸੀ ਨਾਲ, ਆਪਦੀਆਂ ਟੂਟੀਆਂ ਦੀਆਂ ਲੈ ਗਿਆ ਸੀ, ਦਵਾਈਆਂ ਸੀ ਨਾਲ ਮੇਰੀਆਂ, ਉਹ ਕੱਢ ਕੁੱਢ ਕੇ ਰੱਖੀਆਂ। ਤੇ ਮੈਂ ਕੱਪੜੇ ਕੁਪੜੇ ਕੱਢੇ, ਵਿੱਚੋਂ ਅੰਗੂਠੀਆਂ ਨਾ ਨਿਕਲੀਆਂ। ਮੈਂ ਤਾਂ ਬੜੀ ਪਰੇਸ਼ਾਨ ਤੇ ਹੈਰਾਨ, ਦਿਮਾਗ ਫਿਰ ਗਿਆ। ਹਾਏ ਮੇਰੀਆਂ ਅੰਗੂਠੀਆਂ ਇੱਕ ਨਾ ਅੱਧੀ 3 ਇਕੱਠੀਆਂ, ਕਿਹੜੀ ਹੋਈ ਮੇਰੇ ਨਾਲ? ਚੰਗਾ ਵਾਂਡਾ ਫਿਰਿਆ ਵਾ। ਉਹ ਤਾਂ ਮੈਂ ਰੋਣ ਵਾਲੀ ਹੋ ਗਈ। ਮੇਰੇ ਮੂੰਹ ਵੱਲ ਵੇਖੇ ਤੇ ਆਪ ਵੀ ਹੈਰਾਨ, ਐਡਾ ਜ਼ਲੀਲ ਆ। ਜਦੋਂ ਮੈਂ ਰੋ ਪਈ ਤੇ ਫੇਰ ਕਹਿੰਦਾ ਲੈ ਲੱਭ ਜਾਣਗੀਆਂ, ਇੱਥੇ ਕਿਤੇ ਹੋਣੀਆਂ ਵਾ, ਆਪਾਂ ਲੱਭ ਲੈਂਦੇ ਆ। ਤੇ ਫੇਰ ਲਿਆ ਕੇ ਕਹਿੰਦਾ ਆ ਪਈਆਂ ਮਾਹੇ ਮਾਸਕਾਂ। ਯਾਰ ਮੇਰੀ ਗੱਲ ਸੁਣੋ, ਮੈਂ ਤੇ ਜ਼ੇਨ 'ਚ ਨਹੀਂ ਸੀ ਆਇਆ ਪ੍ਰੈਂਕ ਦਾ। ਜੇ ਮੈਂ ਕਿਤੇ ਕਰ ਦਿੰਦਾ ਤਾਂ ਬੇਬੇ ਦੇ ਚੀਕਾਂ ਪੈ ਜਾਣੀਆਂ ਸੀ। ਮੈਂ ਬੈਠਾ ਚੇਜ਼ਾ ਲੈ ਰਿਹਾ ਸੀ, ਮੈਂ ਕਿਹਾ ਅੱਛਾ ਕਿੱਧਰ ਗਈਆਂ ਮੁੰਦਰੀਆਂ, ਤੁਸੀਂ ਕੱਢਿਆ ਸਮਾਨ ਇਹ ਉਹ ਠੀਕ ਹੈ। ਉਹ ਤੇ ਮੈਂ ਛਾਪਰ ਬੈਗ ਖੋਲਿਆ ਸੀ, ਮੈਂ ਰਾਤੀ ਏਅਰਬਡ ਕੱਢਣ ਲੱਗਾ, ਉੱਤੇ ਪਏ ਛਣ ਕੀਤੇ, ਮੈਂ ਚੁੱਕ ਕੇ ਪਰੇ ਡੱਬੇ ਦੇ ਵਿੱਚ ਰੱਖ ਦਿੱਤੀਆਂ ਹੈ। ਤੇ ਇੱਕ ਮੁੰਦਰੀਆਂ ਦੇ ਉੱਤੋਂ ਬੇਬੇ ਦੇ ਨਹੀਂ ਦੇਖੋ ਸੋਨੇ ਦੀ ਪਿਆਰੀ ਨਹੀਂ ਗੀ ਮੈਂ ਨਾ। ਮੈਨੂੰ ਮੁੰਦਰੀਆਂ ਦਾ ਐਡਾ ਸੀ ਦੁੱਖ ਇਸ ਚੀਜ਼ ਦਾ ਸੀ ਕਿ ਜਿਹੜੀ ਚੀਜ਼ ਜਿਹੜਾ ਇਨਸਾਨ ਦੁਨੀਆ ਤੇ ਨਾ ਰਹਿ ਜਾਵੇ, ਉਸ ਇਨਸਾਨ ਨੇ ਲੈ ਕੇ ਦਿੱਤੀ ਹੋਵੇ ਨਾ, ਫਿਰ ਉਹ ਉਹਦੀਆਂ ਯਾਦਾਂ ਹੁੰਦੀਆਂ। ਉਹਨਾਂ ਨੂੰ ਬੰਦਾ ਗੱਲ ਨਾਲ ਲਾ ਕੇ ਜੀਂਦਾ ਹੁੰਦੇ ਸਾਰੇ, ਹੋਰ ਕੋਈ ਗੱਲ ਵੀ ਨਹੀਂ ਸੀ। ਬਸ ਇਹੋ ਹੀ ਮੈਂ ਇਹਨਾਂ ਯਾਦਾਂ ਦੇ ਸਹਾਰੇ ਤੇ ਜੀਂਦੀ ਆ। ਤੇ ਇਹ ਯਾਦ ਆ ਜਿਹੜੀ
ਤਾਂ ਵਾਸਤੇ ਇੰਨਾ ਦੁੱਖ ਹੋਇਆ ਸੀ, ਨਹੀਂ ਤਾਂ ਹੋਰ ਮੈਨੂੰ ਇਹਨਾਂ ਚੀਜ਼ਾਂ ਤਾਂ ਆਉਣੀਆਂ ਜਾਣੀਆਂ ਤਾਂ ਲੱਭ ਹੀ ਜਾਂਦੀਆਂ, ਤੇ ਪਰ ਐਡੀਆਂ ਐਡੀਆਂ ਵੱਡੀਆਂ ਨਹੀਂ ਲੱਭਦੀਆਂ। ਤੁਹਾਨੂੰ ਦੱਸਾਂ ਇਹ ਜਿਹੜੀਆਂ ਵੱਡੀਆਂ ਕੋਈ ਲੱਭਦੀਆਂ। ਲੋ ਜੀ ਹੁਣ ਟਾਈਮ ਕਾਫੀ 11:30 ਹੋ ਗਏ ਨੇ ਕੋਈ ਤਕਰੀਬਨ, ਤੇ ਮੇਰਾ ਦੂਸਰਾ ਮੋਬਾਈਲ ਕਿੱਥੇ ਆ? ਦਿਓ ਮੈਨੂੰ, ਮੈਂ ਕਿੱਡਾ ਵੱਡਾ ਹੋਕਾ ਭਰਿਆ, ਦਿਓ ਮੈਨੂੰ ਮੋਬਾਈਲ ਫੜਨਾ ਤੇ ਮੈਂ ਬਾਬਾ ਜੀ ਨਿਕਲਾਂ। ਐਡੀਆਂ ਐਡੀਆਂ ਵੱਡੀਆਂ ਨਹੀਂ ਛੇਤੀ ਹਾਂ ਜਿਹੜੇ ਵੱਡੇ ਲੱਭਦੀਆਂ। ਹੁਣ ਬਾਬਾ ਜੀ ਨਿਕਲੀ ਆਪਾਂ ਪਿੰਡ ਨੂੰ, ਟਾਈਮ ਹੋ ਗਿਆ ਕਾਫੀ ਜ਼ਿਆਦਾ, ਪਿੰਡ ਜਾਣਾ ਹੈ ਬਸ, ਜਾ ਕੇ ਕਾਫੀ ਦਿਨ ਹੋ ਗਏ ਚੱਕਰ ਦੀ ਮੁਲਾਕਾਤ ਨਹੀਂ ਕੀਤੀ, ਮੈਂ ਕਿ ਚੱਕਰ ਲਾਈਏ, ਰਾਊਂਡ ਲਾਈਏ, ਤੇ ਬਸ ਹੁਣ ਨਿਕਲਦੇ ਆ ਪਿੰਡ, ਚੱਲਦੇ ਆ ਪਿੰਡ, ਜਾ ਕੇ ਅੱਗੇ ਆਪਾਂ ਤੁਹਾਡੇ ਨਾਲ ਕਰਦੇ ਆ ਮੁਲਾਕਾਤ। ਮੋਟਰਸਾਈਕਲ ਆਪਣੀ ਰੈਡੀ, ਜਿੰਦਰ ਸਿੰਦਰੇ ਖੋਲ ਦਿੱਤੇ ਨੇ, ਓਕੇ ਕਰੋ। ਲੋ ਜੀ ਅਲਹਮਦੁਲਿਲਾ ਆਪਾਂ ਪਹੁੰਚ ਗਏ ਆ ਘਰ ਪਿੰਡ, ਠੀਕ ਹੈ, ਹੱਥ ਦੇ ਵਿੱਚ, ਤੇ ਇਹ ਆਪਣੀਆਂ ਬਲੂੰਗੜੀਆਂ ਸ਼ਲੂੰਗੜੀਆਂ ਜਿਹੜੀਆਂ ਨਾ ਇੱਧਰ ਲੱਗੀਆਂ ਨੇ, ਬੱਕਰਾ ਪਾਣੀ ਪੀਤੀ ਜਾ ਰਿਹਾ, ਤੇ ਇਹ ਗਾਵਾਂ ਸ਼ਾਵਾਂ ਉਹਦੀਆਂ ਬੈਠੀਆਂ ਨੇ ਐ ਮਸਤੀ ਦੇ ਵਿੱਚ। ਇਹ ਟਿਡਕੂ ਜਿਹਾ ਜਿਹੜਾ ਨਿੱਕਾ ਜਿਹਾ ਨਾ ਅਜੇ, ਇਹ ਨਿੱਕਾ ਜਿਹਾ ਸਿੰਘ ਕੱਢਿਆ। ਅਸੀਂ ਬੱਚਿਆਂ ਦੇ ਅੱਗੇ ਸਿੰਘ ਛੜਾ ਦੇ ਦਿੰਦੇ, ਲੇਕਿਨ ਇਹਦੇ ਐਤਕੀ ਨਹੀਂ ਛੜਾਏ, ਜਿਸ ਵੇਲੇ ਇਹਦੇ ਸਿਰ ਦੇ ਉੱਤੇ ਸਿੰਘ ਸੋਹਣੇ ਨਹੀਂ ਲੱਗਦੇ ਬੱਚਿਆਂ ਦੇ। ਬੈਠੀਆਂ ਨੇ, ਕੱਟਾ ਆਪਣਾ ਆਰਾਮ ਫਰਮਾ ਰਿਹਾ ਮਸਤੀਆਂ ਦੇ ਵਿੱਚ। ਮੇਰਾ ਨੂੰ ਅੱਖਾਂ ਘੂਰ ਵੇਖਦਾ ਜਿਵੇਂ ਪਤਾ ਨਹੀਂ ਮੈਂ ਇਹਨੂੰ ਖਾ ਲੈਣਾ ਹੁੰਦਾ। ਜੀ ਹੁਣ ਚੱਲੀਏ ਘਰ ਨੂੰ, ਮੈਂ ਮੋਟਰਸਾਈਕਲ ਖੜੀ ਕਰਨਾ। ਤੁਸੀਂ ਕਹਿਣਾ ਪਹਿਲੇ ਆਂਦਾ ਹੱਥ 'ਚ, ਆਂਦਾ ਹੱਥ 'ਚ ਇਸੇ ਤੋਂ ਆਂਦਾ ਮੈਂ ਹੱਥ 'ਚ ਮੋਟਰਸਾਈਕਲ ਖੜੀ ਕਰਨੀ ਨੇ। ਮੋਟਰਸਾਈਕਲ ਖੜੀ ਕਰਕੇ ਸਾਹਮਣੇ ਆਪਣਾ ਘਰ ਚੱਲੀਏ। ਲੋ ਜੀ ਮਰੱਬੇ ਆਪਾਂ ਗਏ ਆ ਪਹੁੰਚ, ਠੀਕ ਹੈ, ਤੇ ਇੱਧਰ ਬਾਬਾ ਜੀ ਦੇਖੋ ਇੱਕ ਕਪਾਹ ਖਿੜੀ ਪਈ ਹੈ, ਨਰਮਾ ਜਿਹਨੂੰ ਕਹਿੰਦੇ ਨੇ, ਨਰਮੇ ਦੇ ਉੱਤੋਂ ਬਣਦੇ ਬਾਬਾ ਜੀ, ਇਹਦੇ 'ਚੋਂ ਕੱਪੜਾ ਬਣਦਾ ਹੈ, ਕੱਪੜੇ ਤੋਂ ਬਾਅਦ ਇਹਦੇ 'ਚੋਂ ਜਿਹੜਾ ਨਾ ਇਹੀ ਜਿਹੜੀ ਰੂਹ ਹੁੰਦੀ ਰਜ਼ਾਈਆਂ 'ਚ ਪੈਂਦੀ, ਅੱਗੇ ਕਪਾਹ ਦੀ ਰੂਹ ਪੈਂਦੀ ਸੀ, ਹੁਣ ਕਪਾਹ ਵਾਲਾ ਦੌਰ ਗਿਆ। ਇਹ ਚੈੱਕ ਕਰੋ ਨਰਮੇ ਦੀ ਫੁੱਟੀ, ਠੀਕ ਹੈ, ਅੰਦਰ ਭੁੰਡੀ ਵੀ ਹੁੰਦੀ ਹੈ, ਲੇਕਿਨ ਇਹ ਹੈ ਕਿ ਹੁਣ ਤਾਂ ਨਰਮਾ ਐਂਡ ਹੋਇਆ ਪਿਆ ਨਾ, ਬਿਲਕੁਲ ਉਹਨਾਂ ਸਾਫ਼ ਨਹੀਂ ਰਹਿ ਗਿਆ। ਸ਼ੁਰੂ ਦੇ ਲੋ ਸਾਫ਼ ਹੁੰਦੇ ਨੇ, ਹੁਣ ਤਾਂ ਬਿਲਕੁਲ ਐਂਡ ਹੋਇਆ ਪਿਆ। ਚੈੱਕ ਕਰੋ ਫੁੱਟੀਆਂ, ਇਹਨਾਂ ਨੂੰ ਔਰਤਾਂ ਹੱਥ ਨਾਲ ਵਿੱਚੋਂ ਚੋਗਦੀਆਂ ਨੇ, ਕਿੱਦਾਂ ਇਸ ਤਰ੍ਹਾਂ ਰੂਮ ਬਾਹਰ ਕੱਢੀ ਜਾਂਦੀ ਹੈ, ਠੀਕ ਹੈ, ਇਹ ਤਾਂ ਜ਼ਾਇਆ ਹੋ ਜਾਏਗੀ, ਇਹਨੂੰ ਇੱਥੇ ਟੁੰਗਦੇ ਇਹਨਾਂ ਠੁੱਡੀਆਂ ਦੇ ਵਿੱਚੋਂ ਬਾਹਰ ਕੱਢੀ ਜਾਂਦੀ, ਬਾਅਦ 'ਚ ਐਂਡ ਦੇ ਉੱਤੇ ਜਿੱਦਾਂ ਰਹਿ ਜਾਂਦਾ। ਇਹ ਚੈੱਕ ਕਰੋ, ਇਹ ਵੇ ਟੀਂਡਾ, ਠੀਕ ਹੈ, ਜਦੋਂ ਆਖਰੀ ਲੋ ਹੁੰਦਾ ਫਿਰ ਇਹ ਟੀਂਡੇ ਤੋੜ ਲਏ ਜਾਂਦੇ ਨੇ। ਟੀਂਡੇ ਤੋੜ ਕੇ ਤੇ ਇਹ ਜਿਹੜੇ ਟੀਂਡੇ ਨੇ ਨਾ, ਇਹ ਘਰੇ ਲਿਜਾ ਕੇ ਵੇਲੀ ਥਾਂ ਤੇ ਪਾ ਦਿੱਤੇ ਜਾਂਦੇ ਆ। ਮਰੱਬੇ ਜ਼ਮੀਨ ਕਿਤੇ ਵੇਲੀ ਪਈ ਹੋਵੇ, ਕਿਉਂਕਿ ਹੁਣ ਟਾਈਮ ਆ ਗਿਆ ਇਹਦੀ ਚੁਗਾਈ ਤੋਂ ਬਾਅਦ ਨਾ ਇਹ ਛਿੱਟੀਆਂ ਇਹਨੂੰ ਕਹਿੰਦੇ ਨੇ, ਪਿੱਛੇ ਛਿੱਟੀਆਂ ਜਿਹੜੀਆਂ ਸੋਟੀਆਂ ਨੇ ਇਹਨਾਂ ਦੀਆਂ, ਇਹ ਕੱਟੀਆਂ ਜਾਣੀਆਂ ਨੇ, ਅੱਗੇ ਨਵੀਂ ਫਸਲ ਬੀਜਣੀ। ਜਿਹੜੇ ਟੀਂਡੇ ਨਾਲ ਲੱਗੇ ਹੋਏ ਉਹ ਤੋੜ ਲੈਣ, ਉਹਨਾਂ ਨੂੰ ਸੁਕਾਉਣਾ, ਜਦੋਂ ਸੁੱਕ ਗਏ ਉਹ ਖਿੜ ਜਾਣਗੇ, ਆਪੇ ਹੀ ਖਿੜਨਗੇ, ਤੇ ਉਹਨਾਂ ਦੇ ਵਿੱਚੋਂ ਰੂਹ ਬਾਹਰ ਆ ਜਾਏਗੀ, ਉਹ ਰੂਹ 'ਚ ਚੋਗ ਲਈ ਜਾਏਗੀ। ਤੇ ਮਰੱਬੇ ਪਹੁੰਚ ਗਏ ਆਪਾਂ, ਠੀਕ ਹੈ, ਤੇ ਇਹ ਬਰਸੀਨ ਦੇ ਪੱਠੇ ਬੀਜੇ ਸੀ, ਠੀਕ ਹੈ, ਮੈਂ ਕਿ ਉਹ ਵੇਖ ਲਈ ਉਦੋਂ ਜਦੋਂ ਆਇਆ, ਤੇ ਇਹਨਾਂ ਦੇ ਵਿੱਚ ਬੜੀ ਪਾਣੀ ਖਲੋਤਾ ਸੀ ਟੂਬਲ ਦੇ ਉੱਤੇ। ਵੇਖੋ ਹੁਣ ਚਲਾਇਆ ਨਹੀਂ ਗਾ ਇਹਨੂੰ, ਕੋਈ ਸਾਲ ਹੋ ਗਿਆ, ਤੇ ਇਹ ਵੇਖੋ ਕਿੱਕਰ ਕਿੱਡੀ ਹੋ ਗਈ, ਸਾਰਾ ਕੁਝ ਬੰਦ ਹੋਇਆ ਪਿਆ, ਖੂਹ ਦੇ ਵਿੱਚ ਗੰਦ ਵੱਜਿਆ ਪਿਆ। ਇਹ ਉਹ ਖੂਹ ਦੇ ਵਿੱਚ ਅਸੀਂ ਚੱਲਦੇ ਟੂਬਲ ਤੋਂ ਉੱਤਰ ਜਾਈਦਾ ਹੁੰਦਾ ਸੀ, 2009 ਦੇ ਵਿੱਚ ਅਸੀਂ ਲਵਾਇਆ ਸੀ। ਇਹ ਵਿੱਚ ਤੁਸੀਂ ਦੇਖੋ ਨਾ, ਅਗਰ ਇਹ ਚੈੱਕ ਕਰੋ, ਇਹ ਪੌਡੇ ਬਣੇ ਨੇ, ਇਹਨਾਂ ਨੂੰ ਕਹਿੰਦੇ ਨੇ ਸੀੜੀਆਂ। ਇਹ ਅਸੀਂ ਚੱਲਦੇ ਤੋਂ ਇੱਥੇ ਬੈਲਟ ਚੱਲ ਰਿਹਾ ਹੋਣਾ, ਸੀੜੀਆਂ ਥਾਣੀ ਅਸੀਂ ਥੱਲੇ ਉਤਰ ਜਾਣਾ। ਇਹ ਕਿੱਕਰ ਭਾਈ ਨੇ ਵੱਢੀ, ਉਹ ਉਹਦੇ ਪਾਸੇ ਪੂਰੀ ਹੋਦੀ ਉਹਨੇ ਕਵਰ ਕੀਤੀ ਵੀ ਸੀ। ਇਹ ਬਰਸੀਨ ਜਿਹੜੀ ਬੀਜੀ ਸੀਗੀ ਪਿਛਲੀ ਵਾਰੀ 15 ਦਿਨ ਹੋ ਗਏ ਨੇ, ਮਾਸ਼ਾਅੱਲਾ ਬੜੀ ਸੋਹਣੀ ਫੁੱਟ ਪਈ ਹੈ। ਇੱਥੋਂ ਇੱਕ ਡਰ ਸੀਗਾ ਕਿਉਂਕਿ ਇੱਥੇ ਪਾਣੀ ਖਲੋਤਾ ਸੀ। ਤੁਸੀਂ ਚੈੱਕ ਕਰੋ ਨਾ, ਉਹ ਲਾਲ ਕਲਰ ਦੀ ਵਿੱਚ ਲੇਅਰ ਆਉਂਦੀ ਪਈ ਹੈ, ਕੈਮਰੇ 'ਚ ਘੱਟ ਆ ਰਹੀ, ਉਸ ਤਰ੍ਹਾਂ ਬਹੁਤੀ ਹੈ ਸੈਂਟਰ ਵਾਲੇ ਖੱਤੇ ਦੇ ਵਿੱਚ ਲਾਲ ਲੇਅਰ ਜਿਹੜੀ ਆ ਰਹੀ ਨਾ, ਇੱਥੇ ਨਮਕੀਆਤ ਦਾ ਅਸਰ ਹੋ ਗਿਆ ਸੀ ਪਹਿਲੇ ਨੂੰ ਇਹਦੇ ਵਿੱਚ। ਫਿਰ ਇਸ ਖੱਤੇ ਦੇ ਵਿੱਚ ਇੱਥੇ ਪਾਣੀ ਨਹੀਂ ਸੀ ਸੁੱਕਦਾ ਪਿਆ, ਇਹਦੇ ਵਿੱਚ ਜਿਹੜਾ ਨਾ ਬੀਜ ਸੁੱਟਿਆ ਦੁਬਾਰਾ, ਬੀਜ ਸੁੱਟਣ ਤੋਂ ਬਾਅਦ ਇੱਧਰ ਹਮਸਾਇਆ ਜਿਹੜਾ ਨਾ ਮਸ਼ੀਨ ਲਾ ਛੱਡੀ, ਮਸ਼ੀਨ ਲਾ ਕੇ ਉਹ ਕੱਢਦੇ ਪਏ, ਉੱਧਰ ਚਰੀ ਦਾ ਬੀ ਕੱਢਦੇ ਪਏ ਨੇ। ਤੇ ਹੁਣ ਮੈਂ ਕਿਹਾ ਸਰੋਂ ਨੂੰ ਫੇਰਾ ਮਾਰੀਏ ਬਰਸੀਨ ਤੋਂ ਅਗਲੇ ਪਾਸੇ ਆਪਣੇ, ਉਹ ਸਾਹਮਣੇ ਜਿਹੜੀ ਨੀਵੀਂ ਪੈਲੀ ਉਹਦੇ ਵਿੱਚ ਉਹ ਸਰੋਂ ਬੀਜੀ ਹੋਈ ਹੈ, ਸਰੋਂ ਵੇਖੀਏ, ਨਾਲੇ ਬਰਸੀਨ ਨੂੰ ਵੇਖ ਲਈਏ, ਵੇਖ ਕੇ ਕਿ ਸਰੋਂ ਕਿੱਦਾਂ ਦੀ ਉੱਗੀ ਹੈ। ਕਿਉਂਕਿ ਉਦੋਂ ਸਰੋਂ ਨਾ ਬੀਜੀ ਸੀ, ਜਿੱਦਣ ਅਗਲੇ ਦਿਨ ਮੈਂ ਵੇਖ ਕੇ ਗਿਆ ਵਾਂ, ਮੈਂ ਤੇ ਐਸਨ ਆਏ ਸੀ, ਤੇ ਉਦੋਂ ਜਿਹੜਾ ਨਾ ਹਜੇ ਕਿਉਂਕਿ ਸਿਰਫ ਨਵੀਂ ਜੀ ਬਿਲਕੁਲ ਸੀ, ਬਸ ਇੰਝ ਹੁੰਦਾ ਵੱਟਾਂ ਦੇ ਉੱਤੇ ਕਿਸਾਨ ਡਿੱਗਦੇ ਨੇ, ਤੇ ਫਿਰ ਐਂਡ ਤੇ ਜਾ ਕੇ ਆਵਾਮ ਕੀ ਮਰੀਮ ਬੀਬੀ ਕਿਸਾਨਾਂ ਨੂੰ ਕਹਿੰਦੀ ਜੀ ਇਹ ਮਾਫੀਆ ਹੈ, ਮਾਫੀਆ। ਇੱਧਰ ਤੁਹਾਨੂੰ ਹਾਲ ਦਿਖਾਵਾਂ, ਉਹ ਵੇਖੋ ਕਿੱਦਾਂ ਰੁਲੇ ਪਏ ਨੇ, ਇੱਥੇ ਆ ਕੇ ਰੁਲਣ ਨਾ ਤੇ ਇਹਨਾਂ ਨੂੰ ਲੱਗੇ ਜੇ ਪਤਾ। ਐਤਕੀ ਤੇ ਕਿਸਾਨਾਂ ਦਾ ਪਿਛਲੇ ਸਾਲ ਤੋਂ ਇਨਵੈਸਟਮੈਂਟ ਹੀ ਨਹੀਂ ਨਿਕਲਦੀ ਪਈ, ਹੁਣ ਇਹ ਜਿਹੜੀ ਪੈਲੀ ਅਸੀਂ ਠੇਕੇ ਤੇ ਲਈ ਹੈ, ਠੀਕ ਹੈ, ਇਹ ਇਹਦੇ 'ਚ 6 ਮਹੀਨੇ ਹੋ ਗਏ ਨੂੰ ਠੇਕੇ ਤੇ ਲਈ ਨੂੰ, ਠੀਕ ਹੈ, ਇਹਦੇ ਤੇ ਕੋਈ 5 ਲੱਖ ਇਨਵੈਸਟਮੈਂਟ ਆ ਗਈ ਹੈ, ਤੇ ਇਹ ਪਹਿਲੀ ਫਸਲ ਇਹਦੇ 'ਚ ਬੀਜੀ ਹੈ, ਵਿੱਚੋਂ 1 ਰੁਪਈਆ ਨਹੀਂ ਕਮਾਇਆ ਅਜੇ ਤੱਕ। ਇਹਦੇ ਤੇ ਖਰਚਾ ਇਹਦੇ ਤੋਂ ਕੋਈ 7 ਲੱਖ ਰੁਪਈਆ ਇਸ ਪੈਲੀ ਤੇ ਖਰਚਾ ਹੋ ਗਿਆ, ਤੇ ਵਿੱਚੋਂ ਕੀ ਨਹੀਂ ਕਮਾਇਆ 1 ਰੁਪਈਆ ਵੀ ਹੈ। ਟੋਟਲੀ ਇਨਵੈਸਟਮੈਂਟ ਵਿੱਚ ਤੇ ਇਨਵੈਸਟਮੈਂਟ ਹੋਈ ਜਾਣ ਡਈ ਹੈ ਬਸ। ਤੇ ਮਾਸ਼ਾਅੱਲਾ ਸਰੋਂ ਜਿਹੜੀ ਹੈ ਇਹ ਵੀ ਸੋਹਣੀ ਉੱਗੀ ਆਈ ਹੈ। ਹੁਣ ਇੱਥੋਂ ਮਾਰੀਏ ਛਾਲ ਕਿ ਉਧਰੋਂ ਦੀ ਉਤਰਦੇ ਭਾਈ, ਛਾਲ ਵਾਲਾ ਕੰਮ ਕੋਈ ਨਹੀਂ ਕਰਨਾ। ਅੱਗੇ ਮਸਾਂ ਮੈਂ ਬਜ਼ੁਰਗ ਬੰਦਾ ਹੈ, ਵੇਖੋ ਕਿੱਡੀ ਖਾਰ ਪਈ ਜੀ, ਉਧਰੋਂ ਖਾਰ ਪਈ ਏ। ਇਹ ਟੋਇਆ ਜਿਹੜਾ ਇਸ ਟੋਏ ਦੇ ਵਿੱਚੋਂ ਦੀ ਪਾਣੀ ਉਹ ਉੱਥੇ ਜਾ ਕੇ ਨਿਕਲਦਾ ਸੀ, ਨਜ਼ਰ ਆ ਰਿਹਾ ਖਾਰ ਪਈ ਨੂੰ। ਇੱਧਰੋਂ ਖਾਰ ਪਈ ਏ, ਇਸ ਪੈਲੀ ਦਾ ਪਾਣੀ ਜਿਹੜਾ ਸੀ ਇਸ ਟੋਏ ਥਾਣੀ, ਟੋਇਆ ਵੀ ਚੰਗਾ ਡੂੰਘਾ ਹੈ। ਹੁਣ ਤਾਂ ਜੰਮ ਗਈ ਮਿੱਟੀ, ਵੇਖੋ ਚੰਗਾ ਡੂੰਘਾ, ਕੋਈ ਗੋਡੇ ਜਿਹੜਾ ਟੋਇਆ ਪਿਆ ਹੈ,
ਟੋਇਆ ਪੈ ਕੇ ਤੇ ਇਸ ਪਾਸੇ ਪਾਣੀ ਨਿਕਲਦੇ ਪਿਆ, ਖਾਰ ਪਈ ਚੰਗੀ ਡੂੰਗੀ ਤੇ ਮੈਂ ਕਿਤੇ ਵਿੱਚ ਵੜਾਂ ਤੇ ਮੈਂ ਆਪ ਹੀ ਨੱਚ ਰੇਖਦਾ ਹੈ। ਸਾਹਮਣੇ ਆਪਣਾ ਕਮਾਦ, ਮੋਢਾ ਕਮਾਦ, ਤੁਹਾਨੂੰ ਮੈਂ ਡੁੱਬਦਾ ਸੂਰਜ ਵਿਖਾਵਾਂ। ਇਹ ਸਾਡਾ ਨਾਲ ਵਾਂਸਾਂ ਦਾ ਬੂਟਾ, ਚੈੱਕ ਕਰੋ ਨਾ ਜ਼ਰਾ ਕਿ ਨਜ਼ਾਰਾ, ਆਏ ਹਾਏ ਹਾਏ ਹਾਏ। ਲੋ ਬਾਬਾ ਜੀ ਆਪਾਂ ਉਤਰੇ ਆ ਥੱਲੇ ਵਾਹਨ 'ਚ ਤੇ ਆ ਵੇਖੋ ਸਰੋਂ ਆਪਣੀ ਜਿਹੜੀ ਨਾ ਮਾਸ਼ਾਅੱਲਾ ਬਿਲਕੁਲ ਸੋਹਣੀ ਉੱਗੀ ਹੈ। ਇਹ ਮੈਂ ਬੰਦਾ ਬੁਲਾਇਆ ਜ਼ਰਾਤ ਵਾਲਾ, ਠੀਕ ਹੈ, ਤੇ ਸਰ ਜੀ ਚੈੱਕ ਕਰਦੇ। ਅੱਛਾ ਸਰ ਜੀ ਦੱਸੋ ਕੋਈ ਬਿਮਾਰੀ ਸ਼ਮਾਰੀ ਕੋਈ ਸ਼ੈ ਐਸੀ ਕਿ ਫਸਲ ਨੂੰ ਕਿਸੇ ਦਵਾਈ ਦੀ ਲੋੜ ਹੋਵੇ? ਇਹਨੂੰ ਟੋਕੇ ਵਾਲੀ ਸਪਰੇਅ ਕਰ। ਕਿਹੜੀ ਸਪਰੇਅ? ਟੋਕੇ ਵਾਲੀ। ਉਹ ਟੋਕੇ ਜਿੱਡੀ ਹੋ ਤੇ ਲੈ ਆਂਦੇ, ਟੋਕੇ ਵਾਲੀ ਸਪਰੇਅ ਹੁਣੇ ਕਰਦੇ ਤੂੰ ਮਾਮਾ, ਐਡਵਾਂਸ ਹੀ ਖਰਚੇ। ਆਹ ਵੇਖ ਖਾਰ ਪਈ, ਸਹੀ ਖਾਰ ਪਈ ਉਹਦੇ ਨਾਲ ਹੀ, ਉਹ ਉੱਤੋਂ ਟੋਇਆ ਪਿਆ ਵੀ ਚੰਗਾ ਤਗੜਾ ਹੈ ਵੀ, ਜਿਹੜੀ ਇੱਥੇ ਖਾਰ ਪਈ ਸੀ। ਨਹੀਂ ਟੋਕੇ ਵਾਲੀ ਸਪਰੇਅ ਹੋਣੀ ਹੈ, ਹੋਰ ਕਦੋਂ ਹੋਣੀ ਹੈ ਫਿਰ? ਟੋਕੇ ਵਾਲੀ ਸਪਰੇਅ ਪਤਾ ਨਹੀਂ, ਸ਼ਾਇਦ ਉਹਨੇ ਦਵਾਈ ਨੂੰ ਬੀ ਲਾਇਆ ਹੋਵੇ, ਜੇ ਦਵਾਈ ਨੂੰ ਬੀ ਲਾਇਆ ਫਿਰ ਨਹੀਂ ਸਪਰੇਅ ਭਾਜੀ ਕਰਨੀ ਪੈਂਦੀ ਉੱਤੇ। ਐਮਾਮੈਕਟਨ ਤੇ ਲਿਊਫਰਾਨ ਮਾਰਦੇ। ਲਿਊਫਰਾਨ ਤੇ ਐਮਾਮੈਕਟਨ ਮੈਂ ਮਾਰਦਾ ਇਹਨੂੰ, ਐਮਾਮੈਕਟਨ ਖਲੋ ਜਾ। ਇਹ ਵੇਖੋ ਤੁਸੀਂ, ਅਸੀਂ ਨਵੀਂ ਕੰਸਟਰਕਸ਼ਨ ਕਰਾਈ ਇੱਥੇ। ਇਹ ਜਿਹੜੀ ਨਾ ਬਿਲਡਿੰਗ, ਜਿਹੜਾ ਬਿਲਡਿੰਗ ਦਾ ਪਰਦਾ ਡਿੱਗ ਗਿਆ ਸੀ ਇਧਰੋਂ, ਟਰੈਕਟਰ ਵਾਲੇ ਸ਼ਿਕਾਰ ਨੇ ਮਾਰਤਾ ਸੀ ਤੇ ਇਹ ਹੁਣ ਇਮਰਾਨ ਨੇ ਇਧਰੋਂ ਦੇਸੀ ਕੰਧ ਕਰਾਈ। ਕੰਮ ਠੀਕ ਹੈ ਐਸੇ ਕੰਮ। ਹੁਣ ਇੱਧਰਲੇ ਪਾਸੇ ਜਾ ਕੇ ਫਿਰ ਮਾਸ਼ਾਅੱਲਾ ਜਿਹੜਾ ਨਾ ਇਹ ਦੂਰੋਂ ਵੇਖੋ ਤੁਹਾਨੂੰ ਹੁਣ ਹਰਿਆਲੀ ਨਜ਼ਰ ਆ ਰਹੀ ਖੇਤ ਦੇ ਵਿੱਚ। ਇਹ ਜਦੋਂ ਆਪਾਂ ਅਗਲੇ ਹਫਤੇ ਆਉਣਾ ਹੈ ਨਾ, ਲਹਿਰਾਂ ਬਹਿਰਾਂ ਹੋਣੀਆਂ ਨੇ ਇੱਥੇ। ਉਦੋਂ ਅਗਲੇ ਹਫਤੇ ਜਿਸ ਟਾਈਮ ਆਪਾਂ ਆਉਣਾ ਉਦੋਂ ਇੱਥੇ ਰੌਣਕਾਂ ਲੱਗੀਆਂ ਹੋਣੇ, ਮੇਲੇ ਲੱਗੇ ਹੋਣੇ ਨੇ ਇਨਸ਼ਾਅੱਲਾ। ਕੰਮ ਬਿਲਕੁਲ ਅਗਲੇ ਹਫਤੇ ਤੱਕ ਯੈਸ ਹੋ ਜਾਣਾ। ਉਹ ਨਿੱਕੇ ਜਿਹੇ ਮੁੰਡੇ ਨੇ ਕਿਹਾ ਸੀ ਨਾ ਕਿ ਮੇਰਾ ਪਿੰਡ ਮੇਰੀ ਜੰਨਤ ਹੈ। ਹੁਣ ਤੁਹਾਨੂੰ ਦੱਸਾਂ ਜੰਨਤ ਦਾ ਨਜ਼ਾਰਾ, ਹਰਿਆਲੀ ਚੈੱਕ ਕਰ ਰਹੇ ਹੋ, ਠੀਕ ਹੈ। ਉਸ ਤੋਂ ਬਾਅਦ 1 2 3 ਗੋ, ਚੈੱਕ ਕਰੋ ਡੁੱਬਦਾ ਸੂਰਜ। ਇਹ ਸਾਡੇ ਵਾਂਸਾਂ ਦੇ ਬੂਟੇ, ਉਹ ਜੰਮੂਆਂ ਦੇ ਬੂਟੇ ਢਾਰੀ ਦੇ ਨਾਲ, ਤੇ ਨਾਲ ਡੁੱਬਦਾ ਸੂਰਜ। ਹੈ ਕਿ ਨਹੀਂ ਜੰਨਤ ਦਾ ਨਜ਼ਾਰਾ? ਲੋ ਜੀ ਹੁਣ ਸਾਡੀ ਜਾਰੀ ਸਪੈਸ਼ਲ ਡਿਸਕਸ਼ਨ ਲੈ, ਮੁੰਡਾ ਨਾਲ ਹੀ ਉੱਠ ਪਿਆ। ਮੁੰਡਾ ਬੈਠਾ ਸੀ ਵਾਸ਼ਰੂਮ 'ਚ ਬਹਿ ਕੇ ਸਾਡੀ ਸਪੈਸ਼ਲ ਡਿਸਕਸ਼ਨ ਚੱਲਦੀ ਪਈ ਸੀ। ਇਮਰਾਨ ਆ ਗਿਆ, ਉਹਨੂੰ ਪੁੱਛਦੇ ਆ ਕਿ ਜੀ ਕੀ ਇਹਦਾ ਨਾਮ ਹੈ, ਇਹਨੂੰ ਪਾਣੀ ਸ਼ਾਨੀ ਲਾਇਆ ਕਿ ਨਹੀਂ। ਤੇ ਇਮਰਾਨ ਉਹ ਮਸ਼ੀਨ ਤੇ ਹੋਵੇ, ਠੀਕ ਹੈ। ਇਹ ਇੱਧਰ ਸਾਡੀ ਚਰੀ ਅਸੀਂ ਬੀਜੀ ਹੈ ਥੋੜੀ ਜੀ, ਇਹ ਟਾਵੀ ਵਿਰਲੀ ਬੀਜੀ ਅਸੀਂ ਇਸ ਤੋਂ ਬੀਜੀ ਬਾਬਾ ਜੀ ਕਿ ਜਿਹੜਾ ਨਾ ਕੋਈ ਮੰਗਣ ਵਾਸਤੇ ਨਾ ਆਵੇ, ਕਿਤੇ ਮਜਬੂਰੀ 'ਚ ਮੀਂਹ ਕਣੀ 'ਚ ਵੱਢਣਾ ਪੈ ਜਾਂਦਾ, ਕੋਈ ਟਾਂਡਾ ਨਾ ਹੈ। ਤੇ ਇਹ ਤੂੜੀ ਦੀ ਧਾੜਾ ਅਸੀਂ ਵੇਚਣੀ ਆ ਬਾਬਾ ਜੀ। ਤੂੜੀ ਸਿਰਫ ਹੈ ਨਹੀਂ ਇੱਕ ਧੜ ਵੇਚਣੀ ਆ, ਕੋਈ ਵੀ ਬੰਦਾ ਜ਼ਰੂਰਤਮੰਦ ਹੋਵੇ, ਲੈਣਾ ਚਾਹ ਰਿਹਾ ਹੋਵੇ ਤੇ ਬਾਬਾ ਜੀ ਹਾਜ਼ਰ ਆ, ਠੀਕ ਹੈ। ਲਓ ਜੀ ਇਹ ਚੈੱਕ ਕਰੋ ਕਿੱਡੀ ਖਾਰ ਪਈ ਏ। ਇਹ ਗੁਆਂਢੀਆਂ ਲਾਇਆ ਪਾਣੀ ਤੇ ਇਹ ਖਾਰ ਚੈੱਕ ਕਰੋ, ਜਿਵੇਂ ਸਲਾਬ ਆਇਆ ਹੁੰਦਾ ਉੱਥੋਂ ਖਾਰ ਪੈਣੀ ਸ਼ੁਰੂ ਹੋਈ। ਓਏ ਹੋਏ ਹੋਏ। ਤੇ ਇਹ ਤੇ ਰਾਤ ਨੂੰ ਇੱਥੇ ਬੇਸਿਕਲੀ ਐਸੀ ਹੋ ਜਾਣਾ, ਇਹ ਤੇ ਬੰਦਾ ਇੱਥੇ ਪਾਣੀ ਲਾਉਂਦਾ ਹੋਵੇ ਤੇ ਰਾਤ ਨੂੰ ਭਾਵੇਂ ਬੰਦਾ ਡੁੱਬ ਜੇ ਵਿੱਚ। ਰਿਸ਼ਤੇਦਾਰੀ ਹੈ 24 ਦਾ। ਇਹ ਚੈੱਕ ਕਰੋ, ਕੁਝ ਨਹੀਂ ਹੁੰਦਾ, ਟੈਨਸ਼ਨ ਨਾ ਲੈ। ਇਹ ਚੈੱਕ ਕਰੋ, ਚੰਗੀ ਖਾਰ ਪਈ ਹੈ ਤਗੜੀ। ਪਾਣੀ ਲੱਗਾ ਨਾ ਇਹ ਵੇਖੋ, ਇਹ ਖਾਰ ਜਾਣੀ ਪਿੱਛੋਂ ਜੇ ਮਿੱਟੀ ਪੋਲੀ, ਇਧਰੋਂ ਨਵਾਨ ਬੜੀ ਹੈ। ਇਹ ਪਹਿਲੇ ਨੂੰ ਨਵਾਨ ਬੜੀ ਹੈ ਤੇ ਇੰਜ ਵੀ ਜਿਵੇਂ ਸਲਾਬ ਆਇਆ ਹੁੰਦਾ ਯਾਰ। ਪਠਾਣਾ ਨੇ ਭੱਠੇ ਵਾਲੀ ਨੀਵੀਂ ਕੀਤੀ ਸਾਰੀ, ਇਹ ਭੱਠੇ ਵਾਲੀ ਨੀਵੀਂ ਕੀਤੀ। ਤੁਹਾਨੂੰ ਵਿਖਾਵਾਂ ਖਾਰ ਕਿੱਡੀ ਤਗੜੀ ਪਈ ਹੈ। ਓਏ ਹੋਏ ਹੋਏ ਹੋਏ, ਬਹੁਤ ਹੈਵੀ ਖਾਰ ਪਈ। ਚੈੱਕ ਕਰੋ ਇੱਥੋਂ ਤੱਕ ਪਾਣੀ ਆਇਆ, ਠੀਕ। ਇੱਥੋਂ ਖਾਰ ਪਈ ਹੈ ਇੰਜ ਕਰਕੇ, ਕਿੱਡੀ ਲੰਮੀ ਖਾਰ ਗਈ ਹੈ। ਇਹ ਤੇ ਅਗਲੇ ਵਾਰੀ ਪਾਣੀ ਲੱਗਿਆ ਤੇ ਉਹ ਟਿੱਬੇ ਤੱਕ ਖਾਰ ਪੱਕੀ ਸਿੱਧੀ। ਇਹ ਜਿਹੜੀ ਸਰੋਂ ਹੈ ਨਾ, ਆਹ ਜਿਹੜੀ ਦੁਆੜਾ ਬਾਗ ਦੇ ਸਾਹਮਣੇ ਸੀ, ਇਹ ਜਿਹੜੀ ਜੜਾ ਉੱਗੀ ਵਿਰਲੀ ਇੱਥੋਂ ਮਾਸ਼ਾਅੱਲਾ ਵੇਖੋ ਟਿੱਬੀ, ਇਹ ਥੋੜੀ ਵਿਰਲੀ ਉੱਗੀ ਹੈ। ਤੇ ਹਜੇ ਕੁਛ ਕਾਫੀ ਜ਼ਿਆਦਾ ਬੀਜ ਥੱਲੇ ਨੇ ਜਿਹੜੇ ਨਮੀ ਦੇ ਵਿੱਚ ਨੇ, ਉਹ ਨਮੀ ਤੋਂ ਬਾਹਰ ਆਉਣਗੇ ਨਾ। ਇੱਥੇ ਦੇਖੋ ਕਿਤੇ ਇਹ 2 ਕਨਾਲਾਂ ਨੂੰ ਪਾਣੀ ਛੱਡ ਕੇ ਅਗਲਿਆਂ ਨੂੰ 2 ਕਨਾਲ ਨੂੰ ਕਿਤੇ ਐਤਕੀ ਪਾਣੀ ਲਾਇਆ ਇਮਰਾਨ ਨੇ, ਥੋੜਾ ਬਹੁਤ ਬਚਿਆ ਹੋਏਗਾ। ਇਹਨਾਂ ਨੂੰ ਨਹੀਂ ਲਾਇਆ, ਇਹਨਾਂ ਨੂੰ 15 ਦਿਨ ਪਹਿਲੇ ਦਾ ਹੀ ਆ, ਜਿਸ ਨੂੰ ਬਜਾਈ ਹੋਈ ਸੀ ਇਹਨਾਂ ਨੂੰ ਲਾਇਆ ਪਾਣੀ ਖਲੋਤਾ। ਤੇ ਵੇਖਦੇ ਆ ਵੇ ਚੋਰੀ ਇੱਧਰੋਂ ਠੀਕ ਹੈ ਨਾ ਆਇਆ ਤੇ ਬਾਅਦ ਚ ਕਣਕ ਤੇ ਫਿਰ ਹੈ ਹੀ ਆ, ਵਾਹ ਕੇ ਵੱਤਰ ਤੇ ਕਣਕ ਨਿਕਲੀ ਜਾਏ। ਗੰਨਾ ਗੁੰਨਾ ਚੁਪਣਾ ਹੀ ਨਹੀਂ। ਆ ਵੇਖੋ ਮਾਲਟੇ ਵੱਢ ਕੇ ਢੇਰ ਲਾਇਆ ਪਿਆ, ਸੁੱਕੇ ਪਏ ਨੇ। ਉਹ ਨਹੀਂ ਵੇਲੇ ਨੇ ਲੱਗ ਗਏ ਨੇ ਮਾਮਾ, ਉਹ ਸਤੰਬਰ ਕਾਸ਼ ਦੇ ਲੱਗੇ। ਸਤੰਬਰ ਕਾਸ਼ ਕਮਾਲ ਨਹੀਂ ਗਏ ਤੇ ਬਾਅਦ ਦਾ ਤੇ ਆਪਣੇ ਉੱਥੇ ਮੋਢਾ ਖਲੋਤਾ, ਉੱਥੇ ਭੰਨ ਕੇ ਚੂਪ ਲੈਣੇ। ਲੋ ਜੀ ਕਮਾਦ ਲੰਮੇ ਪੈ ਗਏ ਯਾਰ, ਮੀਂਹ ਪੈ ਗਿਆ, ਠੀਕ ਹੈ। ਕਮਾਦ ਆਪਣਾ ਵੀ ਲੰਮਾ ਪੈ ਗਿਆ ਤੇ ਹੁਣ ਹੋ ਗਿਆ ਹਨੇਰਾ ਹੋ ਚੱਲਿਆ। ਮੋਬਾਈਲ ਦੇ ਵਿੱਚ ਤੁਹਾਨੂੰ ਦਿਨ ਨਜ਼ਰ ਆ ਰਿਹਾ, ਚੋਦੀ ਚੈੱਕ ਕਰ, ਬਾਹਰ ਹਨੇਰਾ ਹੀ ਤੇ ਮੋਬਾਈਲ 'ਚ ਦਿਨ ਨਜ਼ਰ ਆ ਰਿਹਾ। ਮੋਬਾਈਲ 'ਚ ਦਿਨ ਨਜ਼ਰ ਆ ਰਿਹਾ। ਹੁਣ ਬਾਹਰ 6:30 ਹੋ ਚੱਲੇ ਨੇ, ਸ਼ਾਮ ਪੈ ਗਈ। ਮੈਂ ਬਰਾਈਟਨੈਸ ਫੁੱਲ ਕੀਤੀ ਹੈ। ਹੁਣ ਚੱਲੀਏ ਪਿੰਡ ਨੂੰ, ਸਕੂਟਰ ਕੋਲ ਆਪਾਂ ਆ ਗਏ ਆ। ਫਿਰ ਫਰਾ ਲਿਆ ਸਾਰੇ ਗੇੜਾ ਮਾਰ ਲਿਆ, ਵੇਖੋ ਧੁੱਦਲੀ ਹੋਇਆ ਪਿਆ ਕੰਮ, ਮਿੱਟੀ ਹੋਇਆ ਪਿਆ ਕੰਮ। ਹੁਣ ਨਿਕਲੀਏ ਘਰਾਂ ਨੂੰ, ਟਾਈਮ ਹੋਇਆ ਪਿਆ ਜਾ ਕੇ 1-2 ਬੰਦਿਆਂ ਨੂੰ ਮਿਲਣੇ, ਛੋਟੇ ਕੰਮ ਨੇ ਉਹ ਨਿਬੇੜਨੇ ਬਹੁਤ ਜ਼ਰੂਰੀ ਹੈ।